ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਪਟੇਗੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ ਤੁਹਾਡਾ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਬਿਲਕੁਲ ਅੱਜ ਦੇ ਅਪਡੇਟ ਪਾਕਿਸਤਾਨ 'ਚ ਪੰਜਾਬੀ ਰੇਡੀਓ ਯੂਐਸ ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਜੀ ਆਇਆਂ ਨੂੰ ਕਹਿਣਾ। ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ ਉਦੋਂ ਜਦੋਂ ਅਮਰੀਕਾ ਦੇ ਵਿੱਚ 29 ਦਸੰਬਰ ਸਾਲ 2025 ਦਾ ਸੂਰਜ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 30 ਦਸੰਬਰ ਸਾਲ 2025 ਚੜ ਚੁੱਕਿਆ ਹੈ। ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਇਹ ਖਬਰਾਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਆ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਦੇ, ਤੁਹਾਡੇ ਵਪਾਰ ਦੇ, ਤੁਹਾਡੇ ਬਿਜ਼ਨਸ ਦੇ ਵਧਾਅ ਵਾਸਤੇ ਸੂਦਮੰਦ ਸਾਬਤ ਹੋ ਸਕਦੀਆਂ, ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਤ ਨੇ ਖਬਰਾਂ ਹਲੇ ਤੋਸ਼ਾਖਾਨਾ ਕੇਸ 2 ਚ ਇਮਰਾਨ ਖਾਨ ਤੇ ਉਹਨਾਂ ਦੀ ਘਰਵਾਲੀ ਨੇ ਜਦ ਕਿ ਕੋਰਟ ਮਾਰਸ਼ਲ ਕਾਰਵਾਈ ਤੋਂ ਬਾਅਦ ਸਜ਼ਾ ਬਾਰੇ ਫੈਜ਼ ਹਮੀਦ ਨੇ ਅਪੀਲਾਂ ਦਾਇਰ ਕਰ ਦਿੱਤੀਆਂ। ਜੀ ਬਿਲਕੁਲ, ਪਿਛਲੇ ਹਫ਼ਤੇ ਯਾਨੀ 20 ਦਸੰਬਰ ਨੂੰ ਇਮਰਾਨ ਖਾਨ ਔਰ ਘਰਵਾਲੀ ਨੂੰ 17 ਸਾਲ ਕੈਦ ਬਾ ਮੁਸ਼ੱਕਤ ਔਰ ਜੁਰਮਾਨੇ ਹੋਏ ਸੀਗੇ। ਇਲਜ਼ਾਮ ਇਹ ਸੀਗਾ ਕਿ 8 ਕਰੋੜ ਦਾ ਹੀਰਿਆਂ ਦਾ ਸੈੱਟ ਜਿਹੜਾ 2021 ਦੇ ਸਾਊਦੀ ਅਰਬ ਦੇ ਫੇਰੇ ਮੌਕੇ ਲੱਭਾ ਸੀਗਾ ਇਮਰਾਨ ਖਾਨ ਔਰ ਘਰਵਾਲੀ ਨੂੰ ਤੋਹਫੇ ਦੇ ਵਿੱਚ, ਉਹ ਤੋਹਫੇ ਸਰਕਾਰੀ ਤੋਸ਼ੇਖਾਨੇ 'ਚ ਜਮ੍ਹਾਂ ਕਰਾਉਣ ਦੀ ਬਜਾਏ ਉਹਨਾਂ ਨੇ ਉਹਦੀ ਵੈਲਿਊ ਲਵਾਈ ਜੋ ਕਿ ਘੱਟ ਲਵਾਈ ਗਈ, ਜੋ ਕਿ 8 ਕਰੋੜ ਦੀ ਥਾਂ 29 ਲੱਖ ਲਵਾਈ ਗਈ ਔਰ ਫਿਰ ਉਸ ਤੋਂ ਬਾਅਦ ਇਲਜ਼ਾਮ ਹੈ ਕਿ ਉਹਨਾਂ ਨੇ 29 ਲੱਖ 'ਚ ਖਰੀਦ ਲਿਆ। ਜਦ ਕਿ ਉੱਥੋਂ ਜਿਹੜੀਆਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ ਆਖਣਾ ਕਿ ਮਰਸਡੀਜ਼ ਗੱਡੀਆਂ ਔਰ ਕੀਮਤੀ ਸ਼ੈਵਾਂ ਬਾਕੀ ਤੋਸ਼ਾਖਾਨਾ ਚੋਂ ਨਵਾਜ਼ ਸ਼ਰੀਫ ਔਰ ਪਰਿਵਾਰ ਨੇ ਲਈਆਂ, ਉਹਨਾਂ ਦੇ ਉੱਤੇ ਤੇ ਅੱਜ ਤੱਕ ਸਜ਼ਾਵਾਂ ਨਾ ਹੋਈਆਂ। ਸੋ ਇਹਨਾਂ ਇਲਜ਼ਾਮਾਂ ਤੋਂ ਬਾਅਦ ਹੁਣ ਬਕਾਇਦਾ ਇਹ ਸਜ਼ਾਵਾਂ ਨੇ ਜਿਹੜੀਆਂ ਇਹਨਾਂ ਨੂੰ ਚੈਲੰਜ ਕਰ ਦਿੱਤਾ ਗਿਆ ਹੈ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ। ਦੋਵਾਂ ਨੇ ਵੱਖ-ਵੱਖ ਇੱਕ ਕੇਸ ਨਹੀਂ ਬਣਾਇਆ, ਦੋਵਾਂ ਨੇ ਅੱਡੋ ਅੱਡ ਅਰਜ਼ੀਆਂ ਨੇ ਜਿਹੜੀਆਂ ਉਹ ਅਪੀਲਾਂ ਜਾਂ ਚੈਲੰਜ ਨੇ ਜਿਹੜੇ ਉਹ ਦਾਇਰ ਕੀਤੇ ਨੇ। ਵਕੀਲਾਂ ਨੇ ਇਹਦੇ ਵਿੱਚ ਇਹ ਆਖਿਆ ਕਿ ਇਹ ਕੇਸ ਸਿਆਸੀ ਬੁਨਿਆਦਾਂ ਦੇ ਉੱਤੇ ਜਾਂ ਕਹਿ ਲਓ ਕਿ ਸਿਆਸੀ ਤੌਰ ਤੇ ਬਣਾਏ ਗਏ। ਅਦਾਲਤਾਂ ਵੱਲੋਂ ਜਿਹੜੇ ਫੈਸਲੇ ਆ ਰਹੇ ਨੇ ਉਹ ਵੀ ਸਿਆਸੀ ਨੇ ਔਰ ਇਹਨਾਂ ਦਾ ਮਕਸਦ ਸਿਰਫ ਔਰ ਸਿਰਫ ਇਮਰਾਨ ਖਾਨ ਤੇ ਘਰ ਵਾਲੀ ਨੂੰ ਬਹੁਤੇ ਤੋਂ ਬਹੁਤਾ ਕੈਦ ਰੱਖਣਾ ਜਾਂ ਕੈਦ ਰੱਖਣ ਵਾਸਤੇ ਬਹਾਨੇ ਲੱਭਣਾ ਹੈ। ਔਰ ਇਹਦਾ ਮਕਸਦ ਇੱਕ ਹੀ ਹੈ ਕਿ ਉਹਨਾਂ ਨੂੰ ਮੁਲਕੀ ਸਿਆਸਤ ਤੋਂ ਦੂਰ ਰੱਖਿਆ ਜਾਏ, ਮੁਲਕੀ ਸਿਆਸਤ ਤੋਂ ਉਹਨਾਂ ਦਾ ਸਫਾਇਆ ਜਿਹੜਾ ਉਹ ਕੀਤਾ ਜਾ ਸਕੇ। ਇਹ ਕਿਸੇ ਪਾਸਿਓਂ ਵੀ ਇਨਸਾਫ ਨਹੀਂ ਗਾ ਹੈ ਔਰ ਇਹ ਧੱਕਾ ਕੀਤਾ ਜਾ ਰਿਹਾ ਹੈ। ਦੂਸਰੀ ਪਾਸੇ ਤੁਸੀਂ ਦੱਸਿਆ ਹੈ ਕਿ ਜਨਰਲ ਰਿਟਾਇਰਡ ਫੈਜ਼ ਹਮੀਦ ਹੋਣੇ ਜਿਹੜੇ ISI ਦੇ ਪ੍ਰਧਾਨ ਸਨ ਇਮਰਾਨ ਖਾਨ ਦੇ ਰਾਜ ਵੇਲੇ, ਉਹਨਾਂ ਦੇ ਬਹੁਤ ਲਾਗੇ ਦੇ ਸਨ ਔਰ ਉਹਨਾਂ ਤੇ ਇਹ ਇਲਜ਼ਾਮ ਆ ਕਿ ਉਹਨਾਂ ਨੇ ਫੌਜ ਦੇ ਰਾਜਦਾਰੀ ਦੇ ਜਿਹੜੇ ਮਾਮਲੇ ਨੇ ਉਹਨਾਂ ਨੂੰ ਵੀ ਲੀਕ ਕੀਤਾ ਔਰ ਮੁਲਕੀ ਸਲਾਮਤੀ ਲਈ ਵੀ ਖਤਰਾ ਬਣੇ, ਸਿਆਸੀ ਅਮਲ ਦਖਲ ਵੀ ਅਦਾ ਕੀਤਾ। ਅਸਲ ਦੇ ਵਿੱਚ ਇਮਰਾਨ ਖਾਨ ਦੇ ਨਾਲ ਕਹਿੰਦੇ ਨੇ ਕਿ ਵਫਾਦਾਰੀ ਹੈ ਜਿਹੜੀ ਉਹ ਉਹਨਾਂ ਨੂੰ ਮਹਿੰਗੀ ਪੈਣ ਡਈ ਔਰ ਉਹਨਾਂ ਦੇ ਕੋਰਟ ਮਾਰਸ਼ਲ ਦੇ ਬਾਅਦ 14 ਸਾਲ ਸਜ਼ਾਏ ਬਾ ਮੁਸ਼ੱਕਤ ਜਿਹੜੀ ਕਸੂਰਵਾਰ ਠਹਿਰਾ ਕੇ ਉਹਨਾਂ ਦਿੱਤੀ ਗਈ ਸੀਗੀ। ਉਹਨਾਂ ਨੇ ਪਾਕਿਸਤਾਨ ਆਰਮੀ ਐਕਟ ਦੀ ਦਫਾ 133B ਦੇ ਤਹਿਤ ਇਸ ਸਜ਼ਾ ਨੂੰ ਆ ਜਿਹੜਾ ਉਹ ਫੀਲਡ ਜਨਰਲ ਕੋਰਟ ਮਾਰਸ਼ਲ ਆ ਜਿਹੜਾ ਉਹਦੇ 'ਚ ਯਾਨੀ ਪਾਕਿਸਤਾਨੀ ਫੌਜ ਮੁਖੀ ਹੈ ਜਿਹੜੇ ਉਹਨਾਂ ਦੇ ਯਾਰ ਕੋਰਟ ਆਫ ਅਪੀਲਸ ਆ ਜਿਹੜਾ ਉਹਦੇ ਵਿੱਚ ਇਹਨੂੰ ਦਾਇਰ ਕਰ ਦਿੱਤਾ ਗਿਆ ਆ ਔਰ ਇਹਦੇ 'ਚ ਆਖਿਆ ਗਿਆ ਹੈ ਕਿ ਉਹਨਾਂ ਦੀ ਇਹ ਜਿਹੜੀ ਸਜ਼ਾ ਹੈ ਜਾਂ ਤੇ ਇਹਨੂੰ ਬਿਲਕੁਲ ਮੁਕਾ ਦਿੱਤਾ ਜਾਏ, ਇਹਦੇ 'ਚ ਜਾਂ ਘਾਟਾ ਕੀਤਾ ਜਾਏ ਜਾਂ ਇਹਨੂੰ ਰੱਦ ਕਰ ਦਿੱਤਾ ਜਾਏ। ਇਹ ਵੀ ਇਲਜ਼ਾਮ ਰਿਹਾ ਨਵਾਜ਼ ਸ਼ਰੀਫ ਹੋਣਾ ਦਾ ਕਿ ਉਹਨਾਂ ਦਾ ਸਰਕਾਰ ਦਾ ਧਰਮ ਤਖਤਾ ਡੇਗਣ ਲਈ ਤਹਿਰੀਕ ਲਬੈਕ ਪਾਕਿਸਤਾਨ ਵਾਲਿਆਂ ਨੇ ਜਦੋਂ ਫੈਜ਼ਾਬਾਦ ਰਾਵਲਪਿੰਡੀ 'ਚ ਧਰਨਾ ਦਿੱਤਾ ਸੀਗਾ ਤੇ ਉਹ ਧਰਨਾ ਮੁਕਾਉਣ ਵਾਸਤੇ ਫੈਜ਼ ਹਮੀਦ ਹੋਣੇ ਨੇ ਜਿਹੜੇ ਇਹਨਾਂ ਨੇ ਸਿਆਸੀ ਕਿਰਦਾਰ ਅਦਾ ਕੀਤਾ ਸੀਗਾ, ਤਹਿਰੀਕ ਲਬੈਕ ਦੇ ਲੋਕਾਂ ਨੂੰ ਨਕਦੀਆਂ ਦੇ ਕੇ ਪੈਸੇ ਦੇ ਕੇ ਉੱਥੋਂ ਟੋਰਿਆ ਸੀਗਾ ਤੇ ਇਹੋ ਜਿਹੇ ਬਥੇਰੇ ਇਲਜ਼ਾਮ ਨੇ ਜਿਨ੍ਹਾਂ ਤੋਂ ਬਾਅਦ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਹ ਸਜ਼ਾ ਜਨਰਲ ਰਿਟਾਇਰਡ ਫੈਜ਼ ਹਮੀਦ ਨੂੰ ਨਵਾਜ਼ ਸ਼ਰੀਫ ਹੋਣਾ ਦੇ ਦਬਾਅ ਤੋਂ ਬਾਅਦ ਸੁਣਾਈ ਗਈ। ਗਾਜ਼ਾ ਦੀ ਉਸਾਰੀ ਅਤੇ ਅਮਨ ਲਈ ਤਾਂ ਫੌਜ ਭੇਜ ਸਕਦੇ ਆ ਪਰ ਹਮਾਸ ਨੂੰ ਗੈਰ ਮੁਸੱਲਹ ਕਰਨ ਲਈ ਨਹੀਂ, ਇਹ ਆਖਣਾ ਹੈ ਜੀ ਡਿਪਟੀ ਪ੍ਰਾਈਮ ਮਿਨਿਸਟਰ ਇਸਹਾਕ ਡਾਰ ਹੋਰਾਂ ਦਾ। ਜੀ ਬਿਲਕੁਲ ਜੀ, ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਹਾਕ ਡਾਰ ਹੋਣਾ ਨੇ ਇਹ ਬਿਆਨ ਦਿੱਤਾ ਹੈ ਉਦੋਂ ਜਦੋਂ ਬਹੁਤ ਸਾਰੀਆਂ ਗੱਲਾਂ ਔਰ ਅਫਵਾਹਾਂ ਗਰਦਸ਼ 'ਚ ਸਨ। ਅਮਰੀਕਾ ਬਹਾਦਰ ਵੱਲੋਂ ਮਾਰਕੋ ਰੂਬੀਓ ਹੋਣਾ ਦੇ ਬਿਆਨ ਨੂੰ ਮੁੱਖ ਰੱਖ ਕੇ ਕਿ ਜੀ ਪਾਕਿਸਤਾਨ ਨੇ ਜਿਹੜੀ ਸਾਨੂੰ ਇੱਕ ਆਸ ਲਵਾਈ ਹੈ ਅਸੀਂ ਉਹਦੇ ਤੇ ਧੰਨਵਾਦੀ ਹਾਂ। ਪਾਕਿਸਤਾਨ ਨੇ ਆਖਿਆ ਅਸੀਂ ਥੋੜਾ ਜਿਹਾ ਗੌਰ ਫਿਕਰ ਕਰਕੇ ਦੱਸਾਂਗੇ ਔਰ ਪਾਕਿਸਤਾਨ 'ਚ ਇਹ ਖਬਰਾਂ ਗਰਮ ਸਨ ਕਿ ਪਾਕਿਸਤਾਨ ਆਪਣੇ 20,000 ਫੌਜੀ ਗਾਜ਼ਾ ਦੇ ਵਿੱਚ ਭੇਜ ਰਿਹਾ ਹੈ। ਹੁਣ ਇਹਦੇ ਤੇ ਧਾਰਮਿਕ ਆਲਮਾਂ ਨੇ ਵੀ ਪਿਛਲੇ ਹਫ਼ਤੇ ਬਕਾਇਦਾ ਇੱਕ ਫਤਵੇ ਦੇ ਰੂਪ ਦੇ ਵਿੱਚ ਖਬਰਦਾਰ ਕਰ ਦਿੱਤਾ ਸਰਕਾਰ ਨੂੰ ਔਰ ਫੌਜ ਨੂੰ ਕਿ ਜੀ ਬਿਲਕੁਲ ਉੱਥੇ ਤੁਸੀਂ ਆਪਣੀ ਫੌਜ ਹੈ ਜਿਹੜੀ ਉਹ ਨਾ ਭੇਜੋ। ਐਨ ਉਦੋਂ ਜਦੋਂ ਹਮਾਸ ਦੇ ਅਲ ਕਾਸਮ ਬ੍ਰਿਗੇਡ ਦੇ ਇੱਕ ਵੱਡੇ ਕਮਾਂਡਰ ਨੂੰ ਕਹਿ ਲਵੋ ਕਿ ਮਾਰਨ ਦਾ ਦਾਅਵਾ ਕੀਤਾ ਜਾ ਰਿਹਾ ਇਸਰਾਈਲ ਵੱਲੋਂ, ਉਦੋਂ ਹੀ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਹਾਕ ਡਾਰ ਨੇ ਜਿਹੜੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਕਿ ਜੇ ਤੇ ਗਜ਼ਾ ਦੀ ਫਿਰ ਤੋਂ ਉਸਾਰੀ ਕਰਨੀ ਹੈ, ਉੱਥੇ ਅਮਨ ਆ ਜਿਹੜਾ
ਉਹ ਕਾਇਮ ਕਰਨਾ ਤੇ ਪਾਕਿਸਤਾਨ ਉਹਦੇ ਵਾਸਤੇ ਆਪਣੀ ਫੌਜ ਭੇਜੇਗਾ। ਪਰ ਜੇ ਤੁਸੀਂ ਚਾਹ ਰਹੇ ਜੇ ਕਿ ਉਹ ਹਮਾਸ ਜਿਹਨੂੰ ਨਾ ਇਸਰਾਈਲ ਆਪਣੀ ਜਦੀਦ ਟੈਕਨੋਲੋਜੀ ਔਰ ਪੂਰੀ ਫੁੱਲ ਫਲੈਜ ਅਮਰੀਕੀ ਇਮਦਾਦ ਤੋਂ ਬਾਅਦ ਵੀ ਨਹੀਂ ਕੰਟਰੋਲ ਕਰ ਸਕਿਆ ਔਰ ਗੈਰ ਮੁਸੱਲਾ ਨਹੀਂ ਕਰ ਸਕਿਆ, ਤੇ ਅਸੀਂ ਆਪਣੇ ਫੌਜੀ ਉੱਥੇ ਮਰਵਾਉਣ ਵਾਸਤੇ ਨਹੀਂ ਭੇਜ ਸਕਦੇ, ਤੇ ਹਮਾਸ ਨੂੰ ਅਸੀਂ ਗੈਰ ਮੁਸੱਲਾ ਨਹੀਂ ਕਰਨਾ। ਔਰ ਆਮ ਬੰਦਾ ਜਿਹੜਾ ਉਹ ਵੀ ਪਾਕਿਸਤਾਨ ਦੇ ਵਿੱਚ ਪਾਕਿਸਤਾਨੀ ਫੌਜ ਦੇ ਗਾਜ਼ਾ ਦੇ ਵਿੱਚ ਜਾਣ ਦੇ ਉੱਤੇ ਕੋਈ ਰਾਜ਼ੀ ਨਹੀਂ ਹੈ। ਉਹਨਾਂ ਦੇ ਨਜ਼ਦੀਕ ਫਲਸਤੀਨੀਆਂ ਲਈ ਜਾਂ ਗਾਜ਼ਾ ਦੇ ਵਾਸੀ ਨੇ ਜਿਹੜੇ, ਉਹਨਾਂ ਮੁਸਲਮਾਨਾਂ ਵਾਸਤੇ ਆਖਰੀ ਜਿਹੜਾ ਜ਼ੋਰ ਹੱਲਾ ਜਾਂ ਧੱਕਾ ਹੈ ਜਿਹੜਾ ਸਾਹਮਣੇ, ਉਹ ਸਿਰਫ ਇਸਰਾਈਲ ਅੱਗੇ ਹਮਾਸ ਹੀ ਹੈ, ਤੇ ਉਹਨੂੰ ਗੈਰ ਮੁਸੱਲਾ ਕਰਨ ਦੀ ਕਿਸੇ ਸੂਰਤ ਉਹ ਹਮਾਇਤ ਨਹੀਂ ਕਰਨ ਦੇ। ਬਹੁਤ ਸਾਰੇ ਇਸਲਾਮੀ ਮੁਲਕ ਵੀ ਇਸ ਗੱਲ ਤੋਂ ਪਰਾਂ ਹੋ ਗਏ ਨੇ ਕਿ ਜੀ ਜਿਹੜਾ ਇਹ ਮਨਸੂਬਾ ਸੀਗਾ ਇਹਦੇ ਵਿੱਚ ਤੇ ਸ਼ਿਕਾਂ ਇਹ ਸਨ, ਇਹ ਕਿਹੜੇ ਪਾਸੇ ਸਾਨੂੰ ਲਾਇਆ ਜਾ ਰਿਹਾ। ਪਰ ਹੁਣ ਪਾਕਿਸਤਾਨ ਨੇ ਦੋ ਟੋਕ, ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਇਹ ਜਵਾਬ ਦੇ ਦਿੱਤਾ ਕਿ ਜੀ ਹਮਾਸ ਨੂੰ ਗੈਰ ਮੁਸੱਲਾ ਕਰਨ ਲਈ ਅਸੀਂ ਨਹੀਂ ਜਾਵਾਂਗੇ, ਉੱਥੇ ਅਮਨ ਕਾਇਮ ਕਰਨ ਵਾਸਤੇ ਜ਼ਿੰਮੇਵਾਰੀਆਂ ਨਿਭਾਉਣੀਆਂ ਜਿੱਦਾਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਅਮਨ ਫੌਜ ਹੈ ਜਿਹੜੀ, ਉਹਦੇ ਚ ਅਮਨ ਮਿਸ਼ਨ ਦੇ ਵਿੱਚ ਪਾਕਿਸਤਾਨ ਬਹੁਤ ਕਿਰਦਾਰ ਨਿਭਾ ਰਿਹਾ ਹੈ। ਸੁਣਿਆ ਹੈ ਕਿ ਇਸ ਵੇਲੇ ਵੀ 2 ਲੱਖ ਫੌਜੀ ਨੇ ਜਿਹੜੇ ਪਾਕਿਸਤਾਨੀ, ਉਹ ਅਮਨ ਮਿਸ਼ਨਾਂ ਤੇ ਨੇ UN ਦੇ, ਤੇ ਇਸ ਤਰ੍ਹਾਂ ਦਾ ਕਿਰਦਾਰ ਉਹਨਾਂ ਨੇ ਨਿਭਾਉਣ ਲਈ ਕਿਹਾ ਕਿ ਹਾਂ ਠੀਕ ਹੈ, ਬਾਕੀ ਅਸੀਂ ਹਮਾਸ ਨੂੰ ਗੈਰ ਮੁਸੱਲਾ ਨਹੀਂ ਕਰਾਂਗੇ। ਜੀ, ਪਾਕਿਸਤਾਨੀ ਧਾਰਮਿਕ ਆਲਮਾਂ ਨੇ ਅਫਗਾਨਿਸਤਾਨ ਬਾਰੇ ਕੋਈ ਸਾਂਝਾ ਬਿਆਨ ਦਿੱਤਾ ਹੈ ਜਿਹਦੀ ਅਫਗਾਨ ਤਾਲਿਬਾਨ ਵੀ ਸਲਾਹਨਾ ਕਰਦੇ ਪਏ। ਮੈਂ ਪ੍ਰਵੀਨ ਨੇ ਦੱਸਦਾ ਜਾਵਾਂ ਕਿ ਅਫਗਾਨਿਸਤਾਨ ਦੇ 34 ਸੂਬਿਆਂ ਦੇ ਜਿਹੜੇ ਧਾਰਮਿਕ ਆਲਮ ਸਨ, ਜਿਹੜੇ ਕਿ ਇਸਲਾਮ ਦੇ ਅੱਡੋ ਅੱਡ ਫਿਰਕਿਆਂ ਤੋਂ ਸਨ, ਇਹਨਾਂ ਨੇ 34 ਸੂਬਿਆਂ ਤੋਂ ਇਕੱਠਿਆਂ ਹੋ ਕੇ ਕਾਬਲ 'ਚ ਇੱਕ ਬਕਾਇਦਾ ਬਿਆਨ ਸੀਗਾ ਜਿਹੜਾ ਉਹ ਦਿੱਤਾ ਸੀਗਾ ਕਿ ਅਫਗਾਨਿਸਤਾਨ ਦੀ ਧਰਤੀ ਹੈ ਜਿਹੜੀ, ਉਹ ਕਿਸੇ ਦੂਸਰੇ ਮੁਲਕ ਦੇ ਖਿਲਾਫ ਨਹੀਂ ਵਰਤੀ ਜਾਣੀ ਚਾਹੀਦੀ, ਕਿਸੇ ਗਵਾਂਢੀ ਮੁਲਕ ਦੇ ਖਿਲਾਫ ਨਹੀਂ ਵਰਤੀ ਜਾਣੀ ਚਾਹੀਦੀ। ਜੇ ਕੋਈ ਅਫਗਾਨਿਸਤਾਨ ਤੋਂ ਬਾਹਰ ਆ, ਦੁਨੀਆ ਦੇ ਕਿਸੇ ਮੁਲਕ, ਅਮਰੀਕਾ, ਯੂਰਪ ਜਾਂ ਕਿਤੇ ਵੀ ਹੈ ਆ, ਉੱਥੇ ਉਹ ਕੋਈ ਵਾਰਦਾਤ ਕਰਦਾ ਹੈ, ਕੋਈ ਖੂਨ ਖਰਾਬਾ ਕਰਦਾ ਹੈ, ਕੋਈ ਹਮਲਾ ਕਰਦਾ ਹੈ, ਤੇ ਇਹ ਵੀ ਗੈਰ ਸ਼ਰਈ ਹੈ। ਇਹ ਇੱਕ ਫਤਵਾ ਸੀਗਾ ਸਾਰੇ ਜਿਹੜੇ ਧਾਰਮਿਕ ਆਲਮਾਂ ਨੇ ਦਿੱਤਾ। ਉਸ ਤੋਂ ਬਾਅਦ ਹੁਣ ਬਕਾਇਦਾ ਕਰਾਚੀ ਦੇ ਵਿੱਚ ਹੈ ਜਿਹੜਾ, ਉਹ ਕੱਲ ਪਾਕਿਸਤਾਨ ਦੇ ਕਹਿ ਲਵੋ ਕਿ ਮਜਲਿਸ ਇਤਿਹਾਦ ਉਮਤ ਪਾਕਿਸਤਾਨ, ਇਹਦੇ ਵਿੱਚ ਸਾਰੇ ਫਿਰਕਿਆਂ ਦੇ ਜਿਹੜੇ ਧਾਰਮਿਕ ਆਲਮ ਨੇ ਉਹਨਾਂ ਨੇ ਬਹਿ ਕੇ ਗੱਲਬਾਤ ਕੀਤੀ, ਔਰ ਇਹਦਾ ਜਿਹੜਾ ਆਖਰੀ ਐਲਾਨ ਸਾਂਝਾ ਉਹਨਾਂ ਨੇ ਕੀਤਾ, ਉਹਦੇ ਚ ਅਫਗਾਨਿਸਤਾਨ ਦੇ ਬਾਰੇ ਵੀ ਸੀਗਾ ਕਿ ਅਫਗਾਨਿਸਤਾਨ ਔਰ ਪਾਕਿਸਤਾਨ ਦੇ ਆਪਸੀ ਵਿਗੜੇ ਤਾਲੁਕ ਵਾਸਤੇ ਨੇ ਜਿਹੜੇ, ਇਹ ਦੋਵੇਂ ਇਸਲਾਮੀ ਮੁਲਕਾਂ ਵਾਸਤੇ ਠੀਕ ਨਹੀਂ ਗੇ ਹੈ। ਔਰ ਇਹਨੂੰ ਅਸੀਂ ਇਹ ਕਹਿੰਦੇ ਆ ਕਿ ਇਹਦਾ ਸਿੱਧਾ ਫਾਇਦਾ ਇਸਲਾਮ ਫੋਬੀਆ ਦਾ ਜਿਹੜੇ ਲੋਕ ਜਾਂ ਜਿਹੜੇ ਮੁਲਕ ਇਜ਼ਹਾਰ ਕਰ ਰਹੇ ਨੇ, ਜਾਂ ਇਸਲਾਮ ਦੁਸ਼ਮਣ ਤਾਕਤਾਂ ਵੀ ਉਹਨਾਂ ਨੇ ਆਖਿਆ, ਉਹ ਇਹਦਾ ਸਿੱਧਾ ਫਾਇਦਾ ਚੁੱਕ ਰਹੀਆਂ ਨੇ। ਇਸ ਲਈ ਹਾਲਾਤਾਂ ਦੇ ਸੁਧਾਰ ਦੇ ਵਾਸਤੇ ਇਹਨਾਂ ਨੂੰ ਇੱਕ ਹੋਣਾ ਚਾਹੀਦਾ। ਉਹਦੇ ਤੋਂ ਬਾਅਦ ਫਿਰ ਅਫਗਾਨ ਤਾਲਿਬਾਨਾਂ ਦੇ ਜਿਹੜੇ ਇੰਟੀਰੀਅਰ ਮਿਨਿਸਟਰ ਨੇ ਸਰਾਜੁਦੀਨ ਹੱਕਾਨੀ, ਜਿਹੜੇ ਕਦੀ ਪਾਕਿਸਤਾਨੀ ਜੇਲ੍ਹ 'ਚ ਕੈਦ ਵੀ ਰਹੇ ਆ, ਔਰ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਰਿਹਾਈ ਵੀ ਲੱਭ ਗਈ, ਔਰ ਫਿਰ ਰਿਹਾਈ ਤੋਂ ਬਾਅਦ ਇੱਕ ਤਾਲਿਬਾਨਾਂ ਦਾ ਧੜਾ ਹੱਕਾਨੀ ਗਰੁੱਪ ਵੀ ਬਣਿਆ, ਜਿਹਨੂੰ ਪਾਕਿਸਤਾਨ ਹਾਮੀ ਗਰੁੱਪ ਦੇ ਤੌਰ ਤੇ ਵੀ ਜਾਣਦੇ ਸੀਗੇ। ਪਰ ਆਰਮੀ ਪਬਲਿਕ ਸਕੂਲ ਤੋਂ ਬਾਅਦ ਫਿਰ ਹਮਲਾ ਜਦੋਂ ਹੋਇਆ ਨਾ, ਫਿਰ ਗੁੱਡ ਤਾਲਿਬਾਨ ਔਰ ਬੈਡ ਤਾਲਿਬਾਨ ਵਾਲਾ ਫਰਕ ਮੁੱਕ ਗਿਆ। ਉਹਨਾਂ ਨੇ ਇਸ ਗੱਲ ਦੀ ਸਲਾਹਨਾ ਕੀਤੀ ਔਰ ਉਹਨਾਂ ਨੇ ਕਿਹਾ ਅਸੀਂ ਇਹਨੂੰ ਇੱਕ ਚੰਗੀ ਹਵਾ ਦੇ ਝੋਕੇ ਦੇ ਤੌਰ ਤੇ ਵੇਖਨੇ ਆ। ਨਾਲ ਹੀ ਫਿਰ ਉਹਨਾਂ ਨੇ ਆਖਿਆ ਕਿ ਅਫਗਾਨਿਸਤਾਨ ਆਪ ਬਿਲਕੁਲ ਨਹੀਂ ਚਾਹੁੰਦਾ ਕਿ ਸਾਡੇ ਤੋਂ ਕੋਈ ਤੰਗ ਹੋਵੇ, ਅਸੀਂ ਨਹੀਂ ਚਾਹੁੰਦੇ। ਤੇ ਇਹ ਗੱਲ ਜਦੋਂ ਪਾਕਿਸਤਾਨ ਨੇ ਜ਼ਿੰਮੇਦਾਰ ਸਮਝਾਉਣ ਦੇ ਸਨ, ਉਦੋਂ ਇਹ ਹੁਣ ਤਾਬੜਤੋੜ ਹਮਲੇ ਨੇ ਜਿਹੜੇ ਪਾਕਿਸਤਾਨ ਵੱਲੋਂ ਹੋਏ, ਉਸ ਤੋਂ ਬਾਅਦ ਇਹ ਲਚਕ ਆ ਜਿਹੜੀ ਇਹ ਆਈ ਹੈ। ਉਧਰ ਦੇ ਧਾਰਮਿਕ ਆਲਮਾਂ ਨੇ ਵੀ ਫਤਵਾ ਦਿੱਤਾ, ਪਹਿਲਾਂ ਤੇ ਤਾਲਿਬਾਨ ਨੇ ਫਤਵਾ ਦੇਣ ਦੇ ਉੱਤੇ ਇਨਕਾਰ ਹੀ ਸਨ। ਪਾਕਿਸਤਾਨ ਨੇ ਉਸ ਫਤਵੇ ਤੋਂ ਬਾਅਦ ਕਿਹਾ ਸੀਗਾ ਕਿ ਅਸੀਂ ਲਿਖਤੀ ਜ਼ਮਾਨਤ ਵੀ ਲੈਣੀ ਹੈ। ਹੁਣ ਪਾਕਿਸਤਾਨੀ ਧਾਰਮਿਕ ਆਲਮ ਨੇ ਜਿਹੜੇ, ਇਹਨਾਂ ਨੇ ਵੀ ਫਤਵਾ ਦਿੱਤਾ ਹੈ, ਤੇ ਇਹਦੇ ਨਾਲ ਉਮੀਦ ਹੈ ਕਿ ਕੋਈ ਬਰਫ਼ ਆ ਜਿਹੜੀ ਉਹ ਕੋਈ ਥੋੜੀ ਜਿਹੀ ਪਗੜੇਗੀ। ਬਿਲਕੁਲ ਜੀ। ਮਸੂਦ, ਕਰਾਚੀ ਵੱਡੀ ਤਬਾਹੀ ਤੋਂ ਬਚ ਗਿਆ। ਪਾਬੰਦੀ ਲੱਗੀ ਤਨਜ਼ੀਮ BLA ਨੇ ਆਪ ਮਾਰੂ ਧਾੜਾ ਕਰਨ ਲਈ ਕੁੜੀ ਕਰਾਚੀ ਤੋਰੀ, ਪਰ ਵੇਲੇ ਸਿਰ ਕਾਰਵਾਈ ਕਰਕੇ ਉਹਨੂੰ ਟ੍ਰੇਨ ਚੋਂ ਹੀ ਗ੍ਰਿਫਤਾਰ ਕਰ ਲਿਆ ਗਿਆ। ਬਿਲਕੁਲ ਜੀ, ਇਹ ਮਾਮਲਾ ਜਿਹੜਾ ਇਹ ਸਿੰਧ ਦੇ ਸੂਬਾ ਵਜ਼ੀਰ ਨੇ ਇੰਟੀਰੀਅਰ ਮਾਮਲਿਆਂ ਦੇ ਜ਼ਿਆਉਲ ਹਸਨ ਨਜਾਰ, ਉਹਨਾਂ ਨੇ ਇੱਕ ਭਰਵੀਂ ਪ੍ਰੈਸ ਕਾਨਫਰੰਸ ਜਿਹੜੀ ਉਹਦੇ ਵਿੱਚ ਇਸ ਕੁੜੀ ਨੂੰ ਵੀ ਪੇਸ਼ ਕੀਤਾ। ਮੂੰਹ ਨੱਕ ਉਹਦਾ ਲਪੇਟਿਆ ਸੀਗਾ, ਸ਼ਨਾਖਤ ਉਹਦੀ ਜ਼ਾਹਰ ਨਹੀਂ ਕੀਤੀ ਗਈ, ਗ੍ਰਿਫਤਾਰੀ ਦੀ ਤਸਦੀਕ ਕੀਤੀ ਗਈ। ਆਖਿਆ ਗਿਆ ਕਿ ਇਹ ਸਕੂਲ ਗੋਇੰਗ ਕੁੜੀ ਹੈ, ਟੀਨੇਜਰ, ਔਰ ਇਹਦਾ ਪਿਓ ਜਿਹੜਾ ਮਰ ਚੁੱਕਿਆ, ਉਹਦੀ ਪੈਨਸ਼ਨ ਦੇ ਉੱਤੇ ਪਰਿਵਾਰ ਚੱਲ ਰਿਹਾ ਹੈ, ਔਰ ਇਹਨਾਂ ਦੀ ਗਰੀਬੀ ਦੇ ਵਿੱਚ ਇਹਨਾਂ ਨਾਲ ਹਮਦਰਦੀਆਂ ਵਿਖਾ ਕੇ ਤੇ ਇਹਨਾਂ ਨੂੰ ਟ੍ਰੈਪ ਕੀਤਾ ਗਿਆ। ਇਸ ਕੁੜੀ ਨੂੰ ਪਹਿਲਾਂ ਇਹਨੂੰ ਇੰਸਟਾ ਦੇ ਰਾਹੀਂ ਰਾਬਤਾ ਕੀਤਾ ਗਿਆ, ਜਿੱਦਾਂ ਅਸੀਂ ਸੋਸ਼ਲ ਮੀਡੀਆ ਵੇਖਨੇ ਆ। ਅੱਛਾ। ਉਸ ਤੋਂ ਬਾਅਦ ਇਹਦੇ ਨਾਲ ਰਾਬਤਾ ਕੀਤਾ ਗਿਆ, ਰਾਬਤਾ ਕਰਕੇ ਫਿਰ ਇਹਨੂੰ ਪਾਕਿਸਤਾਨ ਦੇ ਨਾਲ ਔਰ ਲੋਕਾਂ ਦੇ ਬਾਰੇ ਨਫ਼ਰਤ ਭਰੀਆਂ ਵੀਡੀਓਜ਼ ਨੇ ਜਿਹੜੀਆਂ ਉਹ ਭੇਜੀਆਂ ਗਈਆਂ, ਬਲੋਚ ਜਿਹੜੇ ਮਾਰੇ ਗਏ, ਗੁੰਮਸ਼ੁਦਾ ਦਿਸ ਐਂਡ ਦੈਟ ਜੋ ਮਫਰੂਜ਼ਾ ਹੈ। ਉਸ ਤੋਂ ਬਾਅਦ ਇਸ ਕੁੜੀ ਨੂੰ ਇੱਕ WhatsApp ਗਰੁੱਪ 'ਚ ਪਾਇਆ ਗਿਆ, ਇਹਦੀ ਜਿਨ ਸਾਜ਼ੀ ਕੀਤੀ ਗਈ, ਇਹਨੂੰ ਬਣਾਇਆ ਗਿਆ, ਫਿਰ ਇਹਨੂੰ ਦੱਸਿਆ ਗਿਆ ਕਿ ਤੇਰਾ ਆਪ ਮਾਰੂ ਧਾੜਾ ਜਿਹੜਾ ਹੈ ਬਹੁਤ ਵੱਡਾ ਕੰਮ ਤੂੰ ਕਰਨ ਜਾ ਰਹੀ ਹੈ, ਬਸ ਤੂੰ ਧਮਾਕੇ ਦੇ ਨਾਲ ਉੱਡਣਾ ਆ ਤੇ ਇਸ ਖੂਨ ਖਰਾਬੇ ਦੇ ਨਾਲ ਹੀ ਤੂੰ ਜੰਨਤ 'ਚ ਚਲੀ ਜਾਣਾ ਆ, ਬਹੁਤ ਸਾਰੇ ਇੰਤਕਾਮ ਲੈ ਜਾਣੇ ਆ, ਜਿੱਦਾਂ ਬ੍ਰੇਨ ਵਾਸ਼ਿੰਗ ਕੀਤੀ ਜਾਂਦੀ ਹੈ। ਇਹ ਕੁੜੀ ਹੈ ਜਿਹੜੀ ਹੈ ਬਲੋਚਿਸਤਾਨ ਤੋਂ ਟ੍ਰੇਨ 'ਚ ਬਹਿ ਕੇ ਕਰਾਚੀ ਆ ਰਹੀ ਸੀਗੀ। ਜਦੋਂ ਇਹਦੇ ਸਮਾਨ ਦੀ ਤਲਾਸ਼ੀ ਹੋਈ ਤੇ ਉਹਦੇ ਵਿੱਚੋਂ ਆਪ ਮਾਰੂ ਜੈਕਟ, ਗੋਲਾ ਬਰੂਦ, ਉਸ ਤੋਂ ਬਾਅਦ ਇਸ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਤਸਦੀਕ ਕੀਤੀ ਗਈ ਤੇ ਬਿਆਨ ਸਾਹਮਣੇ ਲਿਆਂਦੇ ਗਏ, ਪੂਰੀ ਟ੍ਰੇਲ ਫੜੀ ਗਈ ਕਿ ਇਹ BLA ਯਾਨੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਹੈ ਜਿਹੜੀ ਉਹਨੇ ਤਿਆਰ ਕਰਕੇ ਕਰਾਚੀ ਦੇ ਵਿੱਚ ਇੱਕ ਵੱਡੀ ਖੂਨ ਖਰਾਬੇ ਦੀ ਕਾਰਵਾਈ ਆਪ ਮਾਰੂ ਧਾੜੇ ਦੇ ਰੂਪ ਦੇ ਵਿੱਚ ਕਰਨ ਲਈ ਇਸ ਕੁੜੀ ਨੂੰ ਤਿਆਰ ਕੀਤਾ ਸੀਗਾ। ਪਰ ਵੇਲੇ ਸਿਰ ਵਾਕਈ ਜੀ ਕਰਾਚੀ ਵੱਡੇ ਖੂਨ ਖਰਾਬੇ ਤੋਂ ਬਚ ਗਿਆ।
ਆਸਫ ਜ਼ਰਦਾਰੀ ਹੋਰਾਂ ਦਾ ਆਖਣਾ ਹੈ ਕਿ ਭਾਰਤੀ ਲੜਾਈ ਵੇਲੇ ਮੇਰੇ ਮਿਲਟਰੀ ਸੈਕਟਰੀ ਨੇ ਆਖਿਆ ਸੀ ਕਿ ਤੁਸੀਂ ਬੰਕਰ 'ਚ ਚਲੇ ਜਾਓ, ਪਰ ਮੈਂ ਨਾ ਕਰ ਦਿੱਤੀ। ਪਰ ਭਾਰਤੀ ਗੋਦੀ ਮੀਡੀਆ ਇਸ ਬਿਆਨ ਨੂੰ ਬੜਾ ਚੁੱਕਣ ਰਿਹਾ ਹੈ। ਕੀ ਗੱਲ ਹੈ ਜੀ, ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਣਾ ਨੇ ਇਹ ਬਿਆਨ ਦਿੱਤਾ 27 ਦਸੰਬਰ ਨੂੰ, ਜਦੋਂ ਬੇਨਜ਼ੀਰ ਭੁੱਟੋ ਦੀ ਬਰਸੀ ਸੀਗੀ ਤੇ ਉਹਨਾਂ ਨੇ ਇਸ ਬਰਸੀ ਮੌਕੇ ਆ ਜਿਹੜਾ ਉਹ ਆਪਣੀ ਤਕਰੀਰ 'ਚ ਆਖਿਆ ਕਿ ਅਸੀਂ ਬਿਆਨ ਤੇ ਉਹਨਾਂ ਬਥੇਰੇ ਭਾਰਤ ਦੇ ਖਿਲਾਫ ਦਿੱਤੇ, ਜਿੱਦਾਂ ਉੱਥੋਂ ਦੇ ਨੇਤਾ ਦਿੰਦੇ ਨੇ, ਇਹਨਾਂ ਨੇ ਵੀ ਦਿੱਤੇ। ਉਹਨਾਂ ਆਖਿਆ ਕਿ ਜਦੋਂ ਜੰਗ ਛਿੜੀ ਸ਼ੁਰੂ ਹੋਈ 4 ਦਿਨ ਇਹ ਲੜਾਈ ਜਿਹੜੀ ਚੱਲਦੀ ਰਹੀ, ਮੈਨੂੰ ਆ ਕੇ ਮੇਰੇ ਮਿਲਟਰੀ ਅਤਾਸ਼ੀ ਨੇ ਕਿਹਾ ਕਿ ਸਾਹਿਬ ਬਹਾਦਰ ਜੰਗ ਲੜ ਗਈ ਹੈ, ਤੁਸੀਂ ਬੰਕਰ 'ਚ ਚਲੇ ਜਾਓ, ਤੇ ਮੈਂ 2 ਟੋਕ ਨਾ ਕਰ ਦਿੱਤੀ। ਮੈਂ ਕਿਹਾ ਨਹੀਂ, ਮੈਂ ਜੋ ਫਿਰ ਉਹਨਾਂ ਨੇ ਆਪਣੇ ਆਪ ਨੂੰ ਦਲੇਰ ਦੱਸਣਾ ਸੀਗਾ। ਉਸ ਤੋਂ ਬਾਅਦ ਭਾਰਤੀ ਮੀਡੀਆ ਨੇ ਬਿਆਨ ਬੜਾ ਚੁੱਕਿਆ। ਜਦੋਂ ਮਈ 'ਚ ਲੜਾਈ ਚੱਲ ਰਹੀ ਸੀ, ਉਦੋਂ ਵੀ ਭਾਰਤੀ ਗੋਦੀ ਮੀਡੀਆ ਜਿਹੜਾ ਉਹ ਕਹਿ ਰਿਹਾ ਸੀਗਾ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸਵਿਮਿੰਗ ਕਰਨ ਦੇ ਸਨ, ਉਹਨਾਂ ਨੇ ਇੰਜ ਜੂਸ ਦਾ ਘੁੱਟ ਭਰਿਆ, ਉਹਨਾਂ ਨੂੰ ਇਤਲਾਹ ਦਿੱਤੀ ਗਈ ਤੇ ਜੂਸ ਉੱਥੋਂ ਲਾ ਕੇ ਉਹਨਾਂ ਦੇ ਨੱਕ ਥਾਣੀ ਬਾਹਰ ਆ ਗਿਆ। ਇਧਰੋਂ ਜਨਾਬ ਭਾਰਤ ਨੇ ਜਿਹੜੇ ਉਹ ਹਮਲਾ ਕੀਤਾ, ਇਸਾਕ ਡਾਰ ਹੋਣੇ ਨੇ ਜਿਹੜੇ ਉਹ ਸਲੀਪਿੰਗ ਡਰੈਸ 'ਚ ਨਸੇ ਚਪਲੀ ਪਾ ਕੇ ਗੱਡੀ 'ਚ ਬਹਿ ਗਏ ਔਰ ਆਪਣੇ ਦਫ਼ਤਰ ਆਏ। ਸੋ ਇਹ ਉਹ ਮਸਾਲਾ ਆ ਜਿਹੜਾ ਉਹ ਜਦੋਂ ਟਰੰਪ ਹੋਣੇ ਕਹਿੰਦੇ ਨਾ 8 ਜਹਾਜ਼ ਬੜੇ ਖੂਬਸੂਰਤ ਮਾਰ ਕੇ ਸੁੱਟੇ, ਪਾਕਿਸਤਾਨ ਦੇ 6 ਕਹਿੰਦਾ ਉਹਨਾਂ ਨੇ 7 ਤੇ 8 ਬਣਾਤੇ, ਉਹਦਾ ਕੋਈ ਜਵਾਬ ਨਹੀਂ ਹੁੰਦਾ। ਉਹ ਫੱਟ ਨੇ, ਉਹ ਹੁਣ ਜਹਾਜ਼ ਤੇ ਡਿੱਗੇ, ਤਬਾਹ ਹੋਏ, ਪਾਕਿਸਤਾਨ ਨੇ ਕੀਤੇ, ਲੜਾਈ 'ਚ ਸਭ ਹੋਇਆ। ਇਸ ਨੁਕਸਾਨ ਤੇ ਪਰਦਾ ਪਾਉਣ ਲਈ ਜੀ ਇਹ ਵੇਖੋ ਹੈ ਉਹ ਫਿਰ ਲੋਕਾਂ ਦੀ ਤਵੱਜੋ ਹਟਾਉਣ ਲਈ ਹੈ। ਸੋ ਉਹ ਜਿਹਾ ਇੱਕ ਹਰਬਾ ਜਿਹੜਾ ਉਹ ਆਸਫ ਅਲੀ ਜ਼ਰਦਾਰੀ ਹੋਣਾ ਦਾ ਪਾਕਿਸਤਾਨ ਪੀਪਲਸ ਪਾਰਟੀ ਤੋਂ ਪੁੱਛਿਆ ਗਿਆ ਵੀ ਹਾਂ ਇਹਨਾਂ ਨੇ ਇਹ ਬਿਆਨ ਦਿੱਤਾ, ਭਾਰਤੀ ਮੀਡੀਆ ਨੇ ਚੁੱਕਿਆ। ਉਹਨਾਂ ਆਖਿਆ ਜੀ ਅਵਾਮੀ ਤੌਰ ਤੇ ਜੋ ਬਿਆਨ ਬਣਦਾ ਸੀਗਾ ਪਾਕਿਸਤਾਨੀ ਪ੍ਰੈਜ਼ੀਡੈਂਟ ਨੇ ਦਿੱਤਾ, ਹੁਣ ਅਗਲੇ ਜ਼ਰਾ ਆਪਣੀਆਂ ਸੱਟਾਂ ਨੂੰ ਟਕੋਰਾਂ ਕਰਨ ਵਾਸਤੇ ਇਹਨੂੰ ਟਕੋਰ ਵਾਲੇ ਵੱਟੇ ਦੇ ਤੌਰ ਤੇ ਵਰਤ ਰਹੇ ਨੇ, ਇਹਦੇ ਤੇ ਅਸੀਂ ਤੰਜ਼ ਹੀ ਕਰ ਸਕਦੇ, ਇਹਦੇ ਤੇ ਅਸੀਂ ਜਵਾਬ ਨਹੀਂ ਦੇ ਸਕਦੇ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਜਾਂਦੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, ਇੰਸਟਾਗ੍ਰਾਮ, ਟਿਕਟੌਕ ਤੇ ਵੀ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਪੇਸ਼ ਕੀਤੀਆਂ ਜਾਂਦੀਆਂ ਨੇ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਵੱਡੀਆਂ ਖਬਰਾਂ ਨੇ ਜਿਹੜੀਆਂ ਇਹ ਜਦੋਂ ਅਸੀਂ ਤੁਹਾਡੇ ਰੂਬਰੂ ਲੈ ਕੇ ਆਉਂਦੇ ਹਾਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਜ਼ਾਦ ਜ਼ਰੀਏ ਆਜ਼ਾਦ ਖਬਰਾਂ ਜਿਹੜੀਆਂ ਸ਼ਾਇਦ ਪਾਕਿਸਤਾਨੀ ਟੀਵੀ ਚੈਨਲਾਂ ਤੇ ਵੀ ਤੁਹਾਨੂੰ ਨਹੀਂ ਲੱਭ ਰਹੀਆਂ, ਉਹ ਤੁਹਾਡੇ ਤੱਕ ਪਹੁੰਚਦੀਆਂ ਕਰੀਏ। ਜੇ ਤੁਸੀਂ ਸਮਝਦੇ ਜੇ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਤੁਹਾਡੇ ਕਾਰੋਬਾਰ, ਵਪਾਰ, ਬਿਜ਼ਨਸ ਵਾਸਤੇ ਫਾਇਦੇਮੰਦ ਨੇ ਤੇ ਤੁਸੀਂ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।